ਔਰ ਅੱਗੇ ਹੁਣ ਪ੍ਰੋਫੈਸਰ ਸਾਹਿਬ ਸਾਡੇ ਨਾਲ ਆ ਜੁੜੇ ਨੇ, ਸਾਡੇ ਬੜੇ ਬੀਬੇ, ਸਾਡੇ ਬੜੇ ਪਿਆਰੇ ਨਿਰਮਲ ਸਮਰਾ ਜੀ। ਨਿਰਮਲ ਸਮਰਾ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਆਪ ਜੀ ਦਾ। ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਮੌਲੀ ਸਾਹਿਬ, ਸਲਾਮ ਅਲੈਕੁਮ ਜੀ। ਵਾਲੇਕਮ ਸਲਾਮ ਜੀ, ਜੀ ਆਇਆਂ ਨੂੰ ਜੀ। ਪ੍ਰੋਫੈਸਰ ਸਾਹਿਬ ਜੀ ਨੂੰ ਪੈਰੀ ਪੈਣਾ ਜੀ। ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕਵੀ ਦਰਬਾਰ ਚ। ਜੀ ਆਇਆਂ ਜੀ। ਸਾਡੇ ਬਰਮੀ ਸਾਹਿਬ ਹੁਣੀ ਦਾ ਰੰਗ ਲਾਤੇ। ਮੱਲੀ ਸਾਹਿਬ ਇੱਕ ਮੈਂ ਵਾਰੀ ਕਹਿੰਦਾ ਧੰਨ ਧੰਨ ਕਰਾਤੀ ਜੀ, ਧੰਨ ਧੰਨ ਕਰਾਤੀ। ਇਸ਼ਕ ਦੇ ਮੈਂ ਖਾਨੇ ਚ ਜਿਹੜਾ ਇਨਸਾਨ ਇੱਕ ਵਾਰੀ ਜਾ ਵੜਿਆ ਨਾ ਜੀ, ਉਹ ਕਦੀ ਨਿਕਲ ਨਹੀਂ ਸਕਦਾ ਜਦੋਂ ਤੱਕ ਇਨਸਾਨ ਜੀਆ, ਪਰ ਉਹ ਤੋਂ ਬਾਅਦ ਹੀ ਨਿਕਲੂਗਾ, ਉਦੋਂ ਜਿਹਦੇ ਤੱਕ ਨਹੀਂ ਨਿਕਲ ਹੁੰਦਾ ਜੀ। ਏਦਾਂ ਹੀ ਆ ਜੀ, ਏਦਾਂ ਹੀ ਸਹਿਮਤ ਆ। ਜਦੋਂ ਅੱਗੇ ਚੱਲਦੇ ਮੱਲੀ ਸਾਹਿਬ, ਮੈਂ ਉਹ ਖੂਨ ਪਸੀਨੇ ਨਾਲ ਕਮਾਲ ਕਰ ਰਹੇ ਤੇ ਸਾਰੇ ਆਪਣੀ ਗੋਲਡਨ ਏਜ ਦਾ ਆਨੰਦ ਮਾਣ ਰਹੇ ਘਰ ਬੈਠੇ, ਅਤੇ ਆਪਣੇ ਫਾਦਰ ਹੋਣ ਦੇ ਰਾਤ ਨਾਲ ਪੂਰੇ ਜ਼ਿੰਮੇਵਾਰੀ ਨਾਲ ਨਿਭਾ ਰਹੇ। ਸਾਰੇ ਮੇਰੇ ਜਿਹੜੇ ਫਾਦਰ ਭਰਾ ਆ ਉਹਨਾਂ ਨੂੰ ਮੇਰੇ ਵੱਲੋਂ ਹੈਪੀ ਫਾਦਰ ਡੇ ਜੀ ਸਾਰਿਆਂ ਨੂੰ। ਸਭ ਵੱਲੋਂ ਤੁਹਾਨੂੰ ਵੀ ਜੀ, ਤੁਹਾਨੂੰ ਵੀ। ਮੱਲੀ ਸਾਹਿਬ, ਮੈਂ ਬਾਪੂ, ਮੇਰਾ ਬਾਪੂ, ਮੇਰੇ ਬਾਪੂ ਦਾ ਬਾਪੂ, ਮੈਂ ਇਹ ਤਿੰਨਾਂ ਬਾਪੂਆਂ ਨੂੰ ਇਕੱਠੇ ਕਰਕੇ ਨਾ, ਜਿੱਦਾਂ ਇੱਕ ਇਹਨਾਂ ਦੇ ਕਿਰਦਾਰਾਂ ਨੂੰ ਮਿਲਾ ਕੇ ਇੱਕ ਰਚਨਾ, ਜਿਹੜੀ ਤੁਸੀਂ ਕੱਲ ਆਪਣੇ ਪ੍ਰੋਗਰਾਮ ਦੇ ਵਿੱਚ ਜ਼ਿਕਰ ਕੀਤਾ ਹੋਵੇਗਾ ਕਿ ਕੋਈ ਰਚਨਾ ਫਾਦਰ ਡੇ, ਤੇ ਮੈਨੂੰ ਤਾਂ ਪਤਾ ਵੀ ਨਹੀਂ ਸੀਗਾ ਵੀ ਕੱਲ ਨੂੰ ਫਾਦਰ ਡੇ ਆ। ਮੈਂ ਉਹ ਰਚਨਾ ਲਿਖਣ ਦੀ ਨਮਾਨੀ ਕੋਸ਼ਿਸ਼ ਕੀਤੀ ਆ ਜੀ। ਮੇਰੀ ਇਸ ਰਚਨਾ ਦਾ ਸਿਰਲੇਖ ਹੈ ਜੀ, ਕਿਰਦਾਰ ਦਾ ਧਨੀ ਬਾਪੂ। ਇਹ ਮੈਂ ਆਪਣੀ ਰਚਨਾ ਨੂੰ 4 ਭਾਗਾਂ ਵਿੱਚ ਵੰਡਿਆ ਜੀ। ਪਹਿਲਾ ਭਾਗ ਹੈਗਾ ਜੀ ਬਚਪਨ ਦਾ ਪਾਲਣ ਪੋਸ਼ਣ। ਆ ਜਾਓ ਉਹਦੇ ਬਾਅਦ ਚੱਲਦੇ ਆ ਜੀ। ਕਹਿੰਦਾ ਜੇਠ ਹਾੜ ਦੀ ਗਰਮੀ ਹੋਵੇ, ਜੇਠ ਹਾੜ ਦੀ ਗਰਮੀ ਹੋਵੇ ਜਾਂ ਹੋਵੇ ਪੋਹ ਦੀ ਰਾਤ ਕੋਈ। ਹਾਂ ਤੇ ਬਾਪੂ ਖੇਤਾਂ ਵਿੱਚ ਹਲ ਪਿਆ ਵਾਹੁੰਦਾ, ਬਾਪੂ ਖੇਤਾਂ ਵਿੱਚ ਹਲ ਪਿਆ ਵਾਹੁੰਦਾ, ਬਣ ਕੇ ਰੱਬ ਦੀ ਇੱਕ ਸਗਾਤ ਕੋਈ। ਬੱਲੇ ਬੱਲੇ ਬੱਲੇ, ਕਿਆ ਕਹਿਨੇ ਜੀ। ਲੂੰ ਦੇ ਥੱਪੜ ਸਹਿੰਦਾ ਰਹਿੰਦਾ, ਲੂੰ ਦੇ ਥੱਪੜ ਸਹਿੰਦਾ ਰਹਿੰਦਾ, ਪਾਲੇ ਵਿੱਚ ਵੀ ਹਲ ਵਾਹੁੰਦਾ ਹੈ। ਵਾਹ। ਲੂੰ ਦੇ ਥੱਪੜ ਸਹਿੰਦਾ ਰਹਿੰਦਾ, ਪਾਲੇ ਵਿੱਚ ਵੀ ਹਲ ਵਾਹੁੰਦਾ ਹੈ। ਆਪਣੇ ਬੱਚਿਆਂ ਦੇ ਮੂੰਹ ਵਿੱਚ ਅੰਦਾਣਾ ਉਹੀ ਬਾਪੂ ਪਾਉਂਦਾ ਹੈ, ਬਾਪੂ ਹੀ ਸਭ ਪਾਉਂਦਾ ਹੈ। ਕਿਆ ਕਹਿਨੇ, ਕਿਆ ਕਹਿਨੇ। ਜੀ ਦੂਜਾ ਆ ਗਿਆ ਜੀ ਵਿਦਿਆ ਦਾ ਮੁਕਾਮ ਜੀ। ਆਪਣੇ ਸੁਪਨੇ ਛਿੱਕੇ ਟਾਂਕੇ, ਆਪਣੇ ਸੁਪਨੇ ਛਿੱਕੇ ਟਾਂਕੇ, ਧੀਆਂ ਪੁੱਤਰਾਂ ਨੂੰ ਇਲਮ ਪੜ੍ਹਾਉਂਦਾ ਹੈ। ਪਲ ਪਲ ਤੇ ਉਹ ਖੜ ਕੇ ਨਾਲ ਜੀ, ਪਲ ਪਲ ਤੇ ਉਹ ਖੜ ਕੇ ਨਾਲ ਜੀ, ਮੰਜ਼ਿਲ ਤੱਕ ਪਹੁੰਚਾਉਂਦਾ ਹੈ। ਵਾਹ ਜੀ ਵਾਹ, ਵਾਹ ਜੀ ਵਾਹ, ਕਿਆ ਬਾਤਾਂ, ਕਿਆ ਕਹਿਨੇ। ਥੈਂਕ ਯੂ ਜੀ, ਥੈਂਕ ਯੂ। ਖੂਨ ਪਸੀਨੇ ਦੀ ਕਮਾਈ ਨਾਲ ਉਹ, ਖੂਨ ਪਸੀਨੇ ਦੀ ਕਮਾਈ ਨਾਲ ਉਹ ਫੀਸਾਂ ਉਹੀ ਭਰਦਾ ਹੈ। ਵਾਹ। ਬੱਚਿਆਂ ਦੇ ਮਹਿਲ ਮਨਾਰਿਆਂ ਦੀ ਨੀ, ਬੱਚਿਆਂ ਦੇ ਮਹਿਲ ਮਨਾਰਿਆਂ ਦੀ ਨੀ, ਪੱਕੀ ਉਹੀ ਕਰਦਾ ਹੈ, ਪੱਕੀ ਉਹੀ ਕਰਦਾ ਹੈ। ਵਾਹ ਜੀ ਵਾਹ, ਵਾਹ ਜੀ ਵਾਹ, ਕਿਆ ਕਹਿਣੇ, ਕਿਆ ਕਹਿਣੇ। ਥੈਂਕ ਯੂ। ਤੀਜਾ ਵਾਲਾ ਜੀ ਜ਼ਿੰਮੇਵਾਰੀ ਦਾ ਬੋਝ ਜੀ। ਬੱਚਿਆਂ ਦੇ ਵਿਆਹ ਦੇ ਲਈ, ਬੱਚਿਆਂ ਦੇ ਵਿਆਹ ਲਈ ਉਹ ਪਾਈ ਹੀ ਉਹ ਜੋੜਦਾ ਹੈ। ਕਰਜ਼ਾ ਚੁੱਕ ਕੇ ਵੀ ਉਹ ਕਦੇ ਕਿਸੇ ਦਾ, ਕਰਜ਼ਾ ਚੁੱਕ ਕੇ ਵੀ ਉਹ ਕਦੇ ਕਿਸੇ ਦਾ ਦਿਲ ਕਦੇ ਨਹੀਂ ਤੋੜਦਾ ਹੈ। ਅਮਰੀਕਾ ਆ ਕੇ ਵੀ ਉਹ, ਅਮਰੀਕਾ ਆ ਕੇ ਵੀ ਉਹ ਡਬਲ ਸ਼ਿਫਟਾਂ ਵਿੱਚ ਕੰਮ ਕਰਦਾ ਹੈ। ਕਿਆ ਸੱਚ ਹੈ। ਥੈਂਕ ਯੂ। ਲੈ ਹੋਏ ਕਰਜ਼ੇ ਦੀ ਪੰਡ, ਲੈ ਹੋਏ ਕਰਜ਼ੇ ਦੀ ਪੰਡ ਨੂੰ ਉਹ ਹੌਲੀ 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 ਕਰਦਾ ਹੈ। ਮੱਲੀ ਸਾਹਿਬ ਜੀ, ਹੌਲੀ ਹੌਲੀ ਉਹ ਹੌਲੀ ਕਰਦਾ ਹੈ। ਹਾਏ 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 ਹਾਏ। ਚੌਥੀ ਆ ਗਿਆ ਜੀ ਬੁਢੇਪੇ ਦੇ ਪੋਤੇ ਪੋਤੀਆਂ ਦਾ। ਜਿੱਦਾਂ ਜੀ ਕਹਿੰਦਾ ਰਿਟਾਇਰ ਹੋ ਕੇ ਵੀ ਉਹ ਘਰ, ਰਿਟਾਇਰ ਹੋ ਕੇ ਵੀ ਉਹ ਘਰ ਬੇਕਾਰ ਕਦੀ ਨਹੀਂ ਬਹਿੰਦਾ ਹੈ। ਪੋਤੇ ਪੋਤੀਆਂ ਦੀ ਦੇਖਭਾਲ ਵਿੱਚ, ਪੋਤੇ ਪੋਤੀਆਂ ਦੀ ਦੇਖਭਾਲ ਵਿੱਚ ਹਰ ਵੇਲੇ ਰੁੱਝਿਆ ਰਹਿੰਦਾ ਹੈ।
ਬੇਬੀ ਸਿਟਰ ਦੇ ਆਸਰੇ ਹੋ, ਬੇਬੀ ਸਿਟਰ ਦੇ ਆਸਰੇ ਹੋ, ਬੱਚੇ ਛੱਡਣਾ ਨਹੀਂ ਚਾਹੁੰਦਾ ਹੈ। ਬੇਬੀ ਸਿਟਰ ਦੇ ਆਸਰੇ ਹੋ, ਬੱਚੇ ਛੱਡਣਾ ਨਹੀਂ ਚਾਹੁੰਦਾ ਹੈ। ਆਪਣੇ ਖੂਨ ਵਿੱਚ ਸਾਂਝ ਤੇ ਯਾਦਾਂ ਦਾ, ਆਪਣੇ ਖੂਨ ਵਿੱਚ ਸਾਂਝ ਤੇ ਯਾਦਾਂ ਦਾ ਬੀਜ ਪਿਆ ਉਹ ਲਾਉਂਦਾ ਹੈ, ਬੀਜ ਪਿਆ ਉਹ ਲਾਉਂਦਾ ਹੈ, ਬੀਜ ਪਿਆ ਉਹ ਲਾਉਂਦਾ ਹੈ। ਵਾਹ ਜੀ ਵਾਹ, ਵਾਹ ਜੀ ਵਾਹ, ਕਿਆ ਕਹਿਣੇ, ਕਿਆ ਕਹਿਣੇ। ਮੱਲੀ ਸਾਹਿਬ, ਮੇਰੇ ਫਾਦਰ ਨੇ ਨਾ, ਸਾਰੇ ਮੇਰੇ 2 ਬੇਟੀਆਂ ਸੀ ਜੀ, ਤੇ ਮੇਰੇ ਬੜਰ ਦੇ 2 ਬੇਟੇ ਇਕੱਠੇ ਰਹਿੰਦੇ, ਸਾਰੇ ਉਹਨੇ ਹੀ ਮੰਨ ਲਈ ਗਰੋ ਅਪ, ਉਹਦੀ ਛਾਂ ਛੱਤਰ ਹੇਠ ਗਰੋ ਅਪ ਹੋਏ ਜੀ ਉਹ। ਆਹਾ ਕਰਮਾਂ ਵਾਲੇ ਨੇ ਜੀ, ਕਰਮਾਂ ਵਾਲੇ ਜਿਨ੍ਹਾਂ ਨੂੰ ਛਾਂ ਲੱਭੀ। ਹਾਂਜੀ, ਥੈਂਕ ਯੂ। ਕੁਛ ਗੱਲਾਂ ਜੀ ਸਾਡੇ ਨਾ ਕਲਚਰ ਦੇ ਵਿੱਚ ਬਾਪੂ ਦੇ ਬਾਰੇ ਮਸ਼ਹੂਰ ਹੈਗੀਆਂ, ਉਹ 4 ਗੱਲਾਂ ਦਾ ਮੈਂ ਜ਼ਿਕਰ ਕਰਨ ਲੱਗਾ ਜੀ। ਇਰਸ਼ਾਦ ਜੀ। ਕਹਿੰਦਾ ਜੀ, ਮਾਂ ਦੀਆਂ ਝਿੜਕਾਂ ਬਾਪੂ ਦੀਆਂ ਗਾਲਾਂ, ਮਾਂ ਦੀਆਂ ਝਿੜਕਾਂ ਬਾਪੂ ਦੀਆਂ ਗਾਲਾਂ, ਹੁੰਦੀਆਂ ਸੱਜਣੋਂ ਘਿਓ ਦੀਆਂ ਨਾਲਾਂ। ਆਹਾ ਥੈਂਕ ਯੂ ਜੀ। ਬਾਪੂ ਤੇ ਦਾਦੀ ਦੀਆਂ ਬਾਤਾਂ, ਬਾਪੂ ਤੇ ਦਾਦੀ ਦੀਆਂ ਬਾਤਾਂ, ਕਿੰਨੀਆਂ ਸੋਹਣੀਆਂ ਸੀ ਉਹ ਰਾਤਾਂ। ਵਾਹ ਜੀ ਵਾਹ, ਵਾਹ ਜੀ ਵਾਹ। ਖੁਦ ਧੁੱਪ ਵਿੱਚ ਸੜ ਕੇ ਜੋ, ਖੁਦ ਧੁੱਪਾਂ ਵਿੱਚ ਸੜ ਕੇ ਜੋ ਬੱਚਿਆਂ ਨੂੰ ਛਾਵਾਂ ਕਰਦਾ ਹੈ। ਵਾਹ। ਬਾਪੂ ਵਰਗਾ ਕੌਣ ਹੈ ਸੱਜਣੋ, ਬਾਪੂ ਵਰਗਾ ਕੌਣ ਹੈ ਸੱਜਣੋ, ਜੋ ਬੱਚਿਆਂ ਦੀਆਂ ਜੇਬਾਂ ਭਰਦਾ ਹੈ। ਵਾਹ ਜੀ ਵਾਹ, ਕਿਆ ਕਹਿਣੇ, ਕਿਆ ਕਹਿਣੇ। ਥੈਂਕ ਯੂ ਮਲਿਕ ਸਾਹਿਬ। ਮਾਂ ਘਰ ਦੀ ਮਮਤਾ ਹੈ ਹੁੰਦੀ, ਮਾਂ ਘਰ ਦੀ ਮਮਤਾ ਹੈ ਹੁੰਦੀ, ਪਰ ਬਾਪੂ ਘਰ ਦੀ ਸ਼ਾਨ ਹੈ ਹੁੰਦਾ ਜੀ। ਜਿਸ ਤੇ ਬਾਪੂ ਦਾ ਸਾਇਆ ਹੋਵੇ, ਜਿਸ ਉੱਪਰ ਬਾਪੂ ਦਾ ਸਾਇਆ ਹੋਵੇ, ਉਹ ਬੰਦਾ ਧੰਨਵਾਦ ਹੈ ਹੁੰਦਾ। ਉਹ ਬੰਦਾ ਧੰਨਵਾਨ ਹੈ ਹੁੰਦਾ। ਕਿਆ ਕਹਿਣੇ। ਬਾਪੂ ਉਹ ਕਿਤਾਬ ਹੈ ਸੱਜਣੋ, ਬਾਪੂ ਉਹ ਕਿਤਾਬ ਹੈ ਸੱਜਣੋ, ਜਿਸ ਦੇ ਹਰ ਸਫ਼ੇ ਤੇ ਤਜਰਬਾ ਲਿਖਿਆ ਹੁੰਦਾ ਹੈ। ਗੌਰ ਨਾਲ ਜੋ ਪੜ੍ਹ ਲੈ ਉਸਨੂੰ, ਗੌਰ ਨਾਲ ਜੋ ਪੜ੍ਹ ਲੈ ਉਸਨੂੰ, ਉਸ ਦਾ ਭਵਿੱਖ ਹੀ ਲਿਖਿਆ ਹੁੰਦਾ ਹੈ। ਰੱਬ ਨੂੰ ਕਿਸੇ ਨੇ ਵੇਖਿਆ ਸੱਜਣੋ, ਰੱਬ ਨੂੰ ਕਿਸੇ ਨੇ ਨਹੀਂ ਵੇਖਿਆ ਸੱਜਣੋ, ਪਰ ਮੈਂ ਬਾਪੂ ਵਿੱਚ ਰੱਬ ਵੇਖਿਆ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਇਸੀ ਕਰਕੇ ਮੈਂ ਬਾਪੂ ਨੂੰ, ਮੱਲੀ ਸਾਹਿਬ ਆਖੀ ਲਾਇਨਾ ਜੀ, ਇਸੀ ਕਰਕੇ ਮੈਂ ਬਾਪੂ ਨੂੰ ਸਾਰੀ ਜ਼ਿੰਦਗੀ ਮੱਥਾ ਟੇਕਿਆ ਹੈ। ਵਾਹ। ਇਸੀ ਕਰਕੇ ਮੈਂ ਸਾਰੀ ਜ਼ਿੰਦਗੀ ਬਾਪੂ ਨੂੰ ਮੱਥਾ ਟੇਕਿਆ ਹੈ, ਕਰਮਾਂ ਵਾਲੇ ਬਾਪੂ ਨੂੰ ਮੱਥਾ ਟੇਕਿਆ ਹੈ। ਵੰਸ ਅਗੇਨ ਪ੍ਰੋਫੈਸਰ, ਥੈਂਕ ਯੂ ਜੀ। ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਹੈਪੀ ਫਾਦਰ ਡੇ ਜੀ। ਥੈਂਕ ਯੂ ਬਹੁਤ ਬਹੁਤ। ਬੜੀ ਮਿਹਰਬਾਨੀ ਤੁਹਾਡੀ, ਤੁਸੀਂ ਆ ਕੇ ਹੱਕ ਅਦਾ ਕਰ ਚੱਲੇ ਜੀ ਆਪਣੀ ਮੁਹੱਬਤ ਦਾ। ਥੈਂਕ ਯੂ ਸੋ ਮਚ ਤੁਹਾਡਾ ਸਮਰਾ ਜੀ। ਥੈਂਕ ਯੂ ਜੀ, ਥੈਂਕ ਯੂ। ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਸਾਡੇ ਨਾਲ ਨਿਰਮਲ ਸਮਰਾ ਜੀ, ਜਿਨ੍ਹਾਂ ਨੇ ਸਾਂਝ ਬਣਾਈ